ਬਿਸਮਿल्लाहिर्रहमानिर्रहीम ਤੇ अस्सलाम वालेकुम। 16 ਅਗਸਤ ਪਾਕਿਸਤਾਨ ਦੇ ਵਿੱਚ ਹਫਤੇ ਦੀ ਰਾਤ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹ ਸਈਦ ਬਲੋਚ ਸਾਹਿਬ ਦੀ ਖਬਰ ਹੈ ਔਰ ਉਹਨਾਂ ਨੇ ਕਿਹਾ ਹੈ ਕਿ ਸ਼ਹਿਬਾਜ਼ ਸ਼ਰੀਫ ਤੇ ਹੁਣ ਸੀਕਰਟ ਐਕਟ ਲੱਗਦਾ ਹੈ। ਸ਼ਹਿਬਾਜ਼ ਸ਼ਰੀਫ ਨੇ ਇਹੋ ਜਿਹਾ ਕੌਮੀ ਰਾਜ਼ ਜਿਹੜਾ ਉਹ ਫਾਸ਼ ਕੀਤਾ ਹੈ ਕਿ ਉਹਨੇ ਸਾਡੇ ਬਹੁਤ ਹੀ ਮੁਹਤਰਮ ਔਰ ਦਲੇਰ ਜਿਹੜੇ ਅਫਸਰਾਨ ਨੇ ਪਾਕਿਸਤਾਨ 에ਅਰਫੋਰਸ ਦੇ, ਉਹਨਾਂ ਦੀਆਂ ਜ਼ਿੰਦਗੀਆਂ ਦਾਅ 'ਤੇ ਲਾਤੀਆਂ ਨੇ, ਉਹਨਾਂ ਦੀ ਸਿਕਿਉਰਿਟੀ ਦਾਅ 'ਤੇ ਲਾਤੀ। ਤੁਹਾਨੂੰ ਪਤਾ ਹੈ ਕਿ ਜਿਹੜਾ ਝੜਪ ਹੋਈ ਸੀ ਉਹਦੇ 'ਚ ਜ਼ਾਹਿਰ ਹੈ ਸਾਡੇ ਪਾਇਲਟ, ਸਾਡੇ ਜਿਹੜੇ ਟੈਕਨੀਸ਼ੀਅਨ, ਸਾਡੇ 에ਅਰਫੋਰਸ ਜਿਹੜੇ ਅਫਸਰਾਨ ਜਿਨ੍ਹਾਂ ਨੇ ਉਹ ਸਾਰਾ ਕੰਮ ਕੀਤਾ, ਉਹਨਾਂ ਨੂੰ ਤਮਗੇ ਦਿੱਤੇ ਗਏ ਨੇ ਕੁਝ ਨੂੰ। ਲੇਕਿਨ ਉਹ 에ਅਰਫੋਰਸ ਨੇ ਜਿਹੜਾ ਉਹਨਾਂ ਨੂੰ ਫਾਈਲ ਲਿਖ ਕੇ ਭੇਜੀ ਕਿ ਜੀ ਇਹ ਇਹਦਾ ਨਾਂ ਹੈ, ਤੈਨੂੰ ਤਮਗਾ ਦੇ ਦਿਓ। ਉਹਦੇ 'ਚ ਉਹਨਾਂ ਨੇ ਤਾਰਫ ਦੇ ਵਿੱਚ ਇਹ ਨਹੀਂ ਦੱਸਿਆ ਵੀ ਇਹ ਕਿਹੜਾ ਪਾਇਲਟ ਸੀ, ਕਿਹੜਾ ਕੌਣ ਸੀ, ਕਿੰਨੇ ਕੀ ਕੀਤਾ। ਉਹਦੀ ਵਜ੍ਹਾ ਕੀ ਹੈ? ਉਹਦੀ ਵਜ੍ਹਾ ਇਹ ਹੈ ਕਿ ਜਿਹੜਾ ਦੁਸ਼ਮਣ ਮੁਲਕ ਹੁੰਦਾ ਉਹ ਫਿਰ ਇਹਨਾਂ ਹਾਲਾਤ ਦੇ ਵਿੱਚ ਜਦੋਂ ਉਹਨੂੰ ਹਜ਼ੀਮਤ ਹੋਈ ਹੋਵੇ ਉਹ ਤੁਹਾਡੇ ਫੌਜੀਆਂ ਨੂੰ, ਤੁਹਾਡੇ ਅਫਸਰਾਂ ਨੂੰ ਟਾਰਗੇਟ ਕਰਦਾ ਹੈ, ਜਿਹੜਾ ਤੁਹਾਡਾ ਖਾਸ ਹੀਰੋ ਹੋਵੇ ਉਹਨੂੰ। ਸਪੈਸ਼ਲੀ ਜਦੋਂ ਇੰਡੀਆ ਦੇ ਨਾਲ ਸਾਡਾ ਇਹੋ ਜਿਹਾ ਮਾਮਲਾ ਹੋਵੇ ਕਿ ਗਾਰਡੀਅਨ ਨੇ ਸਟੋਰੀ ਛਾਪੀ ਸੀ, ਯਾਦ ਕਰੋ, ਮੈਂ ਦੁਬਾਰਾ ਦੱਸ ਦਿੰਦਾ, ਅੱਜ ਤੋਂ ਕੋਈ ਸਾਲ ਪਹਿਲੇ ਗਾਰਡੀਅਨ ਨੇ ਸਟੋਰੀ ਛਾਪੀ ਸੀ ਜਿਹਦੇ 'ਚ ਗਾਰਡੀਅਨ ਨੇ ਦੱਸਿਆ ਸੀ ਕਿ ਇੰਡੀਆ ਨੇ ਪਾਕਿਸਤਾਨ ਦੇ ਵਿੱਚ, ਇੰਡੀਆ ਦੀ ਰॉ ਨੇ 20 ਬੰਦੇ ਕਤਲ ਕਰਵਾ ਦਿੱਤੇ ਨੇ। ਹਾਂਜੀ, ਉਹਨਾਂ ਨੇ ਉਹਦੇ ਵਾਸਤੇ ਪਾਕਿਸਤਾਨੀਆਂ ਨੂੰ ਹੀ ਪੈਸਿਆਂ 'ਤੇ ਖਰੀਦਿਆ। ਕਿਸੇ ਨੂੰ ਦੁਬਈ ਮੁੰਡਾ ਗਿਆ ਸੀ, ਉੱਥੇ ਖਰੀਦਿਆ, ਉਹਨੂੰ ਆਖਿਆ ਵੀ ਇਹ ਲੈ 7 ਲੱਖ ਰੁਪਈਆ, ਜਾ ਇਹ ਤਸਵੀਰ ਹੈ, ਫਲਾਨਾ ਬੰਦਾ ਹੈ, ਫਲਾਨੀ ਮਸਜਿਦ 'ਚ ਨਮਾਜ਼ ਪੜ੍ਹਦਾ ਹੈ, ਇਹਨੂੰ ਕਤਲ ਕਰ ਦੇ ਤੇ ਵਾਪਸ ਆਏਗਾ ਤੇ ਤੈਨੂੰ 50 ਲੱਖ ਰੁਪਈਆ ਹੋਰ ਦੇਵਾਂਗੇ। ਉਹ ਮੁੰਡਾ ਗਿਆ ਦੁਬਈ ਤੋਂ। ਇਹ ਗਾਰਡੀਅਨ ਨੇ ਛਾਪੀ ਹੋਈ ਸਟੋਰੀ ਤਮਾਮ ਤਰ ਸਬੂਤਾਂ ਦੇ ਨਾਲ। ਮਤਲਬ ਐਸੀ ਗੱਲ ਨਹੀਂ ਕਿ ਗਾਰਡੀਅਨ ਨੇ ਕੋਈ ਹਵਾਈ ਗੱਲ ਕੀਤੀ, ਸਬੂਤ ਦਿੱਤੇ ਕਿ ਇਹ ਬੰਦਾ ਸੀ, ਇਹਨੂੰ ਇੰਨੇ ਹਾਇਰ ਕੀਤਾ, ਇੰਨੇ ਪੈਸੇ ਦਿੱਤੇ, ਉਹਨੇ ਜਾ ਕੇ ਬੰਦਾ ਮਾਰ ਛੱਡਿਆ। ਤੇ ਜਿਸ ਵੇਲੇ ਗਾਰਡੀਅਨ ਨੇ ਸਟੋਰੀ ਛਾਪ ਦਿੱਤੀ ਤੇ ਅਸੀਂ ਬਿਲਕੁਲ ਇਹ ਜਿਹੜਾ ਅੱਜ ਕੱਲ੍ਹ ਨਹੀਂ ਸਾਡੇ ਮੂੰਹ ਤੇ ਫਿਤਨਾਤੁਲ ਹਿੰਦੁਸਤਾਨ, ਫਿਤਨਾਤੁਲ ਹਿੰਦੁਸਤਾਨ, ਫਿਤਨਾਤੁਲ ਹਿੰਦੁਸਤਾਨ, ਉਸ ਵੇਲੇ ਯਾ ਹਬੀਬੀ ਹਿੰਦੁਸਤਾਨ ਸੀ, ਯਾ ਹਬੀਬੀ ਹਿੰਦੁਸਤਾਨ ਸੀ। ਉਸ ਵੇਲੇ ਇਹਨਾਂ ਨੇ ਚੁੰਨੀ ਕੱਢੀ ਕਿਸੇ ਨੇ ਵੀ ਹਿੰਦੁਸਤਾਨ ਦੇ ਬਾਰੇ। ਗਾਰਡੀਅਨ ਨੇ ਸਟੋਰੀ ਕੀਤੀ, ਅਸੀਂ ਇੱਥੇ ਖੌਰੂ ਪਾਇਆ, ਰੌਲਾ ਪਾਇਆ ਵੀ ਬਈ ਦੱਸੋ ਕਿ ਫੋਰਨ ਆਫਿਸ ਬੋਲੇ, DGISPR ਬੋਲੇ, ਫੋਰਨ ਮਿਨਿਸਟਰ ਬੋਲੇ, ਇੰਟੀਰੀਅਰ ਮਿਨਿਸਟਰ ਬੋਲੇ, ਪ੍ਰਾਈਮ ਮਿਨਿਸਟਰ ਬੋਲੇ, ਕੋਈ ਨਾ ਬੋਲਿਆ, ਚੁੱਪ ਰਹੇ ਬਿਲਕੁਲ। ਅੱਛਾ, ਇਹ ਚੁੱਪ ਰਹੇ ਤੇ ਇੱਕ ਜਰੀਦੇ ਨੇ ਜਾ ਕੇ ਇੰਡੀਆ ਦੇ ਅਜੀਤ ਦੋਵਲ ਤੇ ਦੂਸਰੇ ਰਾਜਨਾਥ ਉਹਨਾਂ ਦੇ ਇੰਟਰਵਿਊ ਲਏ। ਉਹਨਾਂ ਦੇ ਕੋਲੋਂ ਪੁੱਛਿਆ ਕਿ ਇਹ ਗਾਰਡੀਅਨ ਛਾਪਣ ਡਿਆ ਵੀ ਤੁਸੀਂ ਬੰਦੇ ਮਾਰ ਦਿੱਤੇ ਨੇ ਪਾਕਿਸਤਾਨ। ਉਹਨਾਂ ਕਿਹਾ ਆਹੋ ਮਾਰੇ ਨੇ, ਗਾਂ ਵੀ ਮਾਰਾਂਗੇ, ਘੁੱਸ ਕੇ ਮਾਰਾਂਗੇ। ਇਹ ਐਲਾਨ ਕਰਨ ਤੋਂ ਬਾਅਦ ਉਹਨਾਂ ਫਿਰ ਸਾਡੇ ਬੰਦੇ ਜਿਹੜੇ ਸ਼ਹੀਦ ਕਰ ਦਿੱਤੇ ਪਾਕਿਸਤਾਨ। ਇੱਕ ਬ੍ਰਿਗੇਡੀਅਰ ਸਨ ISI ਦੇ, ਹਮਜ਼ਾ ਸਾਹਿਬ ਰਿਟਾਇਰਡ, ਉਹਨਾਂ ਨੂੰ ਕੀਤਾ, ਨਾਲ ਆਮਿਰ ਸਰਫਰਾਜ਼ ਤਾਂਬਾ ਜਿਹੜਾ ਸਰਬਜੀਤ ਦੇ ਕਤਲ ਦੇ ਵਿੱਚ ਜਿਹੜਾ ਇੰਡੀਆ ਆਉਂਦਾ ਸੀ ਇਹ ਮੁਲਵਸ ਹੈ, ਇਲਜ਼ਾਮ ਲਾਉਂਦਾ ਸੀ, ਉਹਨੂੰ ਕੀਤਾ। ਹੁਣ ਇਹਨਾਂ ਹਾਲਾਤ ਦੇ ਵਿੱਚ ਇਹ ਜਿਹੜੇ ਸਾਡੇ ਅਫਸਰਾਨ ਨੇ, ਇਹਨਾਂ ਦੀ ਸਿਕਿਉਰਿਟੀ ਜ਼ਾਹਿਰ ਹੈ ਬੜੀ ਇੰਪੋਰਟੈਂਟ ਸੀ। ਇਹ ਪਤਾ ਨਹੀਂ ਕੀ ਚੱਜ ਕੀਤਾ ਹੈ। ਸਈਦ ਬਲੋਚ ਸਾਹਿਬ ਲਿਖਦੇ ਨੇ, ਉਹਨਾਂ ਲਿਖਿਆ ਕਿ ਜਦੋਂ 에ਅਰਫੋਰਸ ਨੇ ਇਹ ਤਾਰਫ ਨਹੀਂ ਕਰਾਇਆ ਵੀ ਕਿੰਨੇ ਕੀ ਕੰਮ ਕੀਤਾ ਤੇ ਸ਼ਹਿਬਾਜ਼ ਸ਼ਰੀਫ ਨੂੰ ਇਹ ਹਰਕਤ ਕਰਨ ਦੀ ਕੀ ਲੋੜ ਸੀ। ਤੁਹਾਨੂੰ ਪਤਾ ਨਾ ਕਿ ਵੈਸੇ ਹੀ ਮਖਬੂਤੁਲ ਆਵਾਸ ਜਿਹਾ ਬੰਦਾ ਹੈ, ਇਹਨੂੰ ਕੋਈ ਸਮਝ ਆਉਂਦੀ ਨਹੀਂ ਹੈ, ਕਦੀ ਮਾਈਕ ਸੁੱਟ ਦਿੰਦਾ, ਪਾਗਲ ਜਿਹਾ ਬੰਦਾ, ਅੱਧਾ ਕੁ ਪਾਗਲ ਹੈ, ਇਜ਼ ਕ੍ਰੇਜ਼ੀ। ਇਹ ਐਵੇਂ ਇਹਦਾ ਇੱਕ ਇਮੇਜ ਬਣਿਆ ਸੀ ਪੰਜਾਬ 'ਚ ਬੜਾ ਐਡਮਿਨਿਸਟ੍ਰੇਟਰ, ਬਿਲਕੁਲ ਕ੍ਰੇਜ਼ੀ, ਬਿਲਕੁਲ ਫੱਕੜ ਆਦਮੀ। ਉਹ ਤਾਂ ਖੈਰ ਤੁਸੀਂ ਵੇਖ ਹੀ ਲਿਆ ਵੀ ਉਹਦੇ ਪੱਲੇ ਵਿਚਾਰੇ ਦੇ ਕੀ ਅਰਦਲੀ ਹੈ ਉਹ, ਲੇਕਿਨ ਦਿਮਾਗ ਤੋਂ ਵੀ ਫਾਰਿਗ ਹੈ, ਪੈਦਲ ਹੈ ਬਿਲਕੁਲ, ਨੀਮ ਪਾਗਲ ਜਿਹਾ ਇਨਸਾਨ ਹੈ ਵਿਚਾਰਾ, ਕੰਪਲੈਕਸ ਦਾ ਮਾਰਿਆ ਹੋਇਆ, ਨਿੱਕਾ ਜਿਹਾ ਹੈਗਾ ਹੈ। ਮੈਂ ਕੋਈ ਕੱਦ ਦੀ ਵਜ੍ਹਾ ਤੋਂ ਨਹੀਂ, ਚਲੋ ਉਹ ਤਾਂ ਹੈ ਹੀ, ਲੇਕਿਨ ਮੈਂ ਗੱਲ ਕਰ ਰਿਹਾ ਨਿੱਕਾ ਜਿਹਾ, ਅੰਦਰੋਂ ਨਿੱਕਾ ਜਿਹਾ ਇਨਸਾਨ ਹੈ, ਕੋਈ ਸਮਝ ਨਹੀਂ ਉਹਨੂੰ ਮੈਂ ਕੀ ਕਰ ਰਿਹਾ। ਉਹ ਜਿਸ ਵੇਲੇ ਅਫਸਰ ਆਏ ਨੇ ਇਹਨਾਂ ਦੇ ਕੋਲ, ਮੈਂ ਹੁਣ ਉਹਨਾਂ ਦੇ ਨਾਂ ਨਹੀਂ ਲੈਂਦਾ, ਇਹਨੇ ਤਾਂ ਖੈਰ ਨਾਮ ਹੀ ਲਏ ਨੇ, ਸ਼ੇਰ ਬੱਗੇ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਨੇ, ਇਹਨਾਂ ਨੇ ਤਾਂ ਨਾਮ ਹੀ ਲਏ ਨੇ, ਮੈਂ ਇਹਨੇ ਕਹਿ ਦਿੱਤਾ ਮਾਜ਼ਰਤ, ਇਹਨਾਂ ਨੇ ਤੇ ਨਾਮ ਹੀ ਲਏ ਨੇ। ਲੇਕਿਨ ਉਹ ਅਫਸਰ ਸਾਹਿਬ ਨੂੰ ਫੜ ਕੇ ਮੋਢੇ ਤੋਂ ਜਾਂ ਬਾਜ਼ੂ ਤੋਂ ਕਹਿੰਦੇ ਨੇ ਜੀ ਇਹ ਜਿਹਨੇ S-400 ਉਹਨਾਂ ਦਾ ਮਿਜ਼ਾਈਲ ਸਿਸਟਮ ਤਬਾਹ ਕੀਤਾ ਸੀ। ਇਹ ਕੀ ਮੋਦੀ ਨੂੰ ਦੱਸ ਰਹੇ ਹੋ? ਜ਼ਰੂਰ ਆਇਡੈਂਟੀਫਾਈ ਕਰਨਾ ਉਸ ਅਫਸਰ ਨੂੰ ਤਾਂ ਕਿ ਉਹਦੀ, ਉਹਦੇ ਖਾਨਦਾਨ ਦੀ ਜ਼ਿੰਦਗੀ ਜਿਹੜੀ ਖਤਰੇ 'ਚ ਪਵੇ। ਇਹ ਸਈਦ ਬਲੋਚ ਸਾਹਿਬ ਨੇ ਲਿਖਿਆ। ਮਤਲਬ ਕੋ ਹਯਾ ਨੂੰ ਹੱਥ ਮਾਰੋ। ਜੇ ਤੁਹਾਨੂੰ ਫਾਰਮ 47 ਦਾ ਪ੍ਰਾਈਮ ਮਿਨਿਸਟਰ ਜਾਂ ਅਰਦਲੀ ਬਣਾ ਛੱਡਿਆ, ਕੋਈ ਅਕਲ ਨੂੰ ਵੀ ਹੱਥ ਮਾਰ ਲਓ, ਕੋਈ ਤਜਰਬਾ ਹੋਣਾ ਚਾਹੀਦਾ ਤੁਹਾਡਾ। ਜੇ 에ਅਰਫੋਰਸ ਚਾਹੁੰਦੀ ਕਿ ਆਇਡੈਂਟੀਫਾਈ ਕਰਨਾ ਵੀ ਕਿੰਨੇ S-400 ਕੀਤਾ, ਕਿੰਨੇ, ਤਾਂ ਉਹ ਉੱਥੇ ਤਾਰਫ ਜਿਹੜੇ ਤੁਹਾਡੇ ਆ, ਜਿਹੜੇ ਨਹੀਲੇ ਦਹੀਲੇ ਸਨ, ਇਹਨਾਂ ਦੇ ਜਿਸ ਵੇਲੇ ਤਾਰਫ ਪੜ੍ਹਾਉਂਦੇ ਸੋ ਵੀ ਫਲਾਣੇ ਨੇ ਆਹ ਕੀਤਾ ਤੇ ਫਲਾਣੇ ਨੇ ਆਹ ਕੀਤਾ ਤੇ ਫਲਾਣੇ ਨੇ ਖੋਤਿਆਂ ਦੇ ਖੁਰਾਂ ਨੂੰ ਜਿਹੜੀਆਂ ਨਾ ਜੀ ਉਹ ਖੁਰੀਆਂ ਲਾਈਆਂ ਤੇ ਫਲਾਣੇ ਨੇ ਇਹ ਕੀਤਾ, ਤੇ ਉਹ 에ਅਰਫੋਰਸ ਨਹੀਂ ਆਪਣੇ ਜਿਹੜੇ ਉਹਨਾਂ ਦਾ ਤਾਂ ਜੈਨੂਅਨ ਕੰਮ ਸੀ, ਉਹ ਨਹੀਂ ਸੀ ਦੱਸ ਸਕਦੇ ਆਪਣੇ ਅਫਸਰਾਨ ਦੇ ਕਾਰਨਾਮੇ, ਉਹਨਾਂ ਦੇ ਤਾਂ ਵਾਕਈ ਜੈਨੂਅਨ ਕਾਰਨਾਮੇ ਸਨ। ਉਹਨਾਂ ਸਿਰਫ ਕਿਹਾ ਜੀ ਇਹ ਝੜਪ ਦੇ ਵਿੱਚ ਇਹ ਅਫਸਰ ਹੈ, ਇਹਨੂੰ ਇਹ ਤਮਗਾ ਦਿੱਤਾ ਜਾ ਰਿਹਾ, ਤੇ ਤੁਸੀਂ ਵੀ ਮੂੰਹ ਬੰਦ ਕਰ ਲੈਣਾ ਸੀ। ਲੇਕਿਨ ਅਕਲ ਨਾ ਹੋਵੇ ਤੇ ਮੌਜਾਂ ਹੀ ਮੌਜਾਂ। ਇਹ ਬਹਰਹਾਲ ਹੁਣ ਇਹਨਾਂ ਦੇ ਉੱਤੇ ਇਹਦਾ ਕੇਸ ਜ਼ਾਹਿਰ ਹੈ। ਅਗਰ ਅੱਲਾ ਮਾਫ ਕਰੇ, ਅੱਲਾ ਮਾਫ ਕਰੇ, ਅੱਲਾ ਕਦੀ ਇਸ ਤਰ੍ਹਾਂ ਨਾ ਕਰਾਏ,
ਹੁਣ ਇੱਕ ਤਾਂ ਮੈਂ ਰਿਕੁਐਸਟ ਕਰਾਂਗਾ ਕਿ ਉਹਨਾਂ ਦੀ ਸਿਕਿਉਰਿਟੀ ਬੜੀ ਟਾਈਟ ਹੋਣੀ ਚਾਹੀਦੀ ਸਾਰਿਆਂ ਦੀ, ਅਤੇ ਅਗਰ ਕਦੀ ਅੱਲਾ ਮਾਫ ਕਰੇ ਕੁਝ ਇਹੋ ਜਿਹਾ ਹੋਇਆ ਤਾਂ ਫਿਰ ਇਹ ਭਾਈ ਸਾਹਿਬ ਨੂੰ ਮੇਰਾ ਖਿਆਲ ਹੈ ਵੀ ਇਹਨਾਂ ਦੇ ਉੱਤੇ ਵੀ ਮੁਕੱਦਮਾ ਜਿਹੜਾ ਫਿਰ ਕਰਨਾ ਚਾਹੀਦਾ। ਅੱਛਾ ਜੀ, ਅੱਗੇ ਚੱਲਨੇ। ਸੁਹੇਲ ਵੜਾਇਚ ਸਾਹਿਬ ਨੇ ਨਵਾਂ ਕੱਟਾ ਖੋਲ੍ਹ ਚੜਿਆ। ਫੀਲਡ ਮਾਰਸ਼ਲ ਸਾਹਿਬ ਨੂੰ ਮੱਖਣ ਲਾਉਂਦੇ ਲਾਉਂਦੇ, ਪਾਲਿਸ਼ ਮਾਰਦੇ ਮਾਰਦੇ, ਉਹ ਮੇਰਾ ਮਤਲਬ ਹੈ ਕਿ ਜਿਵੇਂ ਬੰਦੇ ਸ਼ਹਿਦ ਚੱਟਦੇ ਨੇ ਨਾ, ਸ਼ਾਇਦ ਤੁਸੀਂ ਵੇਖੇ ਨਾ ਬੰਦੇ ਸ਼ਾਇਦ ਚੱਟਦੇ ਨੇ, ਸ਼ਾਇਦ ਉਹ ਚੱਟਦੇ ਨੇ ਵੀ ਉਹਨਾਂ ਨੂੰ ਲੱਗਦਾ ਵੀ ਇਹਦੇ ਵਿੱਚ ਬਹੁਤ ਜ਼ਿਆਦਾ, ਸ਼ਾਇਦ ਦੇ ਵਿੱਚ ਉਹ ਸਮਝਦੇ ਨੇ ਵੀ ਐਸੀ ਖਾਸੀਅਤ ਹੈ ਕਿ ਬੰਦੇ ਨੂੰ ਬਿਮਾਰੀ ਨਹੀਂ ਹੁੰਦੀ, ਬੰਦੇ ਨੂੰ ਤਾਕਤ ਬੜੀ ਮਿਲਦੀ ਹੈ ਬੰਦੇ ਨੂੰ। ਇਹ ਇਸੇ ਤਰੀਕੇ ਨਾਲ ਸੁਹੇਲ ਵੜਾਇਚ ਸਾਹਿਬ ਨੇ ਵੀ ਚੱਟਣਾ ਸ਼ੁਰੂ ਕਰ ਦਿੱਤਾ ਸਹਾਫਤ ਨੂੰ। ਹੁਣ ਐਵੇਂ ਨਾ ਇੱਧਰ ਉੱਧਰ ਨਾ ਚਲੇ ਜਾ ਕਰੋ, ਉਹ ਵੀ ਸਹਾਫਤ ਨੂੰ ਚੱਟ ਰਹੇ ਨੇ ਆਪਣੀ ਨੂੰ। ਉਹਨਾਂ ਨੂੰ ਵੀ ਲੱਗਦਾ ਵੀ ਇਹਦੇ ਵਿੱਚੋਂ ਹੀ ਜਿਹੜੀ ਹੈ ਨਾ ਉਹ ਮੈਨੂੰ ਸਿਹਤਮੰਦੀ ਦੀ ਗੱਲ ਨਿਕਲਣੀ ਹੈ, ਅਤੇ ਸਹਾਫਤ ਵੀ ਉਹ ਜਿਹਦੇ ਵਿੱਚ ਸਿਰਫ ਪੋਲਿਸ਼ ਮਾਰ ਰਹੇ ਨੇ। ਉਹਨਾਂ ਨੇ ਫੀਲਡ ਮਾਰਸ਼ਲ ਸਾਹਿਬ ਨੂੰ ਲਾਂਚ ਕੀਤਾ ਉਹਨਾਂ ਦੇ ਥਰੂ। ਜ਼ਾਹਿਰ ਹੈ ਫੀਲਡ ਮਾਰਸ਼ਲ ਸਾਹਿਬ ਦਾ ਆਪਣੇ ਮਕਾਸਦ ਸਨ ਕਿ ਸੁਹੇਲ ਵੜਾਇਚ ਸਾਹਿਬ ਦਾ ਕਾਲਮ ਲਿਖਵਾ ਕੇ ਉਹਨਾਂ ਦੱਸਿਆ ਲੋਕਾਂ ਨੂੰ ਵੀ ਮੈਂ ਹੁਣ 10 ਸਾਲ ਇੱਥੇ ਬਹਿਣਾ ਚਾਹੁੰਦਾ, ਮੈਂ ਮੁਲਕ ਠੀਕ ਕਰਨਾ, ਅਤੇ ਅਗਰ ਮੇਰੇ ਕੋਲ ਮਾਫੀ ਮੰਗ ਲੈਣਗੇ ਇਮਰਾਨ ਖਾਨ ਸਾਹਿਬ, ਤਾਂ ਉਹਨਾਂ ਨੇ ਕੁਰਾਨ ਦੀ ਆਇਤ ਸੁਣਾਈ। ਸੁਹੇਲ ਵੜਾਇਚ ਸਾਹਿਬ ਨੇ ਲਿਖ ਵੀ ਦਿੱਤੀ। ਉਹਨਾਂ ਕਿਹਾ ਕਿ ਜਦੋਂ ਫਰਿਸ਼ਤਿਆਂ ਨੇ ਇਨਸਾਨ ਨੂੰ ਬਣਾਇਆ ਗਿਆ, ਤਖਲੀਕ ਕੀਤਾ ਗਿਆ ਰੱਬ ਵੱਲੋਂ, ਅਤੇ ਫਰਿਸ਼ਤੇ ਅੱਗੋਂ ਨਹੀਂ ਸੀ ਮੰਨਦੇ, ਅਤੇ ਉਹ ਸਾਰੇ ਜਿਹੜੇ ਫਰਿਸ਼ਤੇ ਸਨ ਉਹ ਜ਼ਾਹਿਰ ਹੈ ਉਹਨਾਂ 'ਤੇ ਅੱਲਾ ਦੀ ਜ਼ਾਤ ਨੂੰ ਫਿਰ ਬੁਰਾ ਲੱਗਾ, ਅਤੇ ਉਹਨਾਂ ਨੇ ਅੱਲਾ ਦੇ ਕੋਲੋਂ ਮਾਫੀ ਮੰਗ ਲਈ ਆਪਣੀ ਕੁਤਾਈ ਦੀ ਵਜ੍ਹਾ ਤੋਂ। ਜਿਨ੍ਹਾਂ ਨੇ ਮਾਫੀ ਮੰਗ ਲਈ ਉਹਨਾਂ ਨੂੰ ਰੱਬ ਨੇ ਫਰਿਸ਼ਤਾ ਰਹਿਣ ਦਿੱਤਾ, ਅਤੇ ਜਿਨ੍ਹਾਂ ਨੇ ਨਾ ਮੰਗੀ ਉਹ ਸ਼ੈਤਾਨ ਰਹਿ ਗਏ। ਇਹ ਹੁਣ ਸੁਹੇਲ ਵੜਾਇਚ ਸਾਹਿਬ ਕਹਿੰਦੇ ਫਿਰਦੇ ਨੇ, ਅਤੇ ਆਂਦੇ ਨੇ ਵੀ ਮੈਨੂੰ ਫੀਲਡ ਮਾਰਸ਼ਲ ਨੇ ਕਿਹਾ। ਮੇਰਾ ਨਹੀਂ ਖਿਆਲ ਫੀਲਡ ਮਾਰਸ਼ਲ ਜਿਤਨੇ ਵੀ ਸਰਕਾਰ ਜਿਹੜੇ ਨੇ ਉਹਨਾਂ ਦਾ ਦਿਮਾਗ ਭੌਂਇਆ ਹੋਵੇ, ਐਡਾ ਨਹੀਂ ਭੌਂ ਸਕਦਾ। ਇਹ ਚਲੋ ਜੋ ਵੀ ਹੈ, ਜਰਨਲ ਤੇ ਹੈ, ਮਤਲਬ ਜਿੱਡਾ ਵੀ ਬੰਦਾ ਬੇਵਕੂਫ ਹੋਵੇ ਇਹੋ ਜਿਹੀ ਗੱਲ ਕਰ ਸਕਦਾ ਬੰਦਾ, ਮਤਲਬ ਖੁਦਾਈ ਦਾਵਾ ਕਰ ਸਕਦਾ ਕੋਈ ਬੰਦਾ। ਇਹ ਮੈਨੂੰ ਤਾਂ ਸੁਹੇਲ ਵੜਾਇਚ ਦੀ ਇੱਥੇ ਜਿਹੜੀ ਸ਼ਰਾਰਤ ਲੱਗਦੀ ਹੈ, ਕਿਉਂਕਿ ਸੁਹੇਲ ਵੜਾਇਚ ਅੱਜ ਕੱਲ੍ਹ ਬੌਂਤਰ ਗਿਆ, ਕਦੀ ਖਾਨ ਸਾਹਿਬ ਦੀ ਬੇਗਮ 'ਤੇ ਹਮਲਾ ਕਰ ਦਿੰਦਾ, ਕਦੀ ਕਿਸੇ ਦੇ, ਮਤਲਬ ਕੋਈ ਹੱਦ ਹੀ ਨਹੀਂ ਰਹਿ ਗਈ ਇਸ ਬੰਦੇ ਦੀ। ਮੈਨੂੰ ਲੱਗਦਾ ਪਹਿਲੀ ਵਾਰੀ ਇਹ, ਤੇ ਉਹ ਤੁਸੀਂ ਕਦੇ, ਵੈਸੇ ਮੈਂ ਵੜਾਇਚ ਸਾਹਿਬ ਦਾ ਇਹਤਰਾਮ ਕਰਨਾ, ਵੱਡੇ ਨੇ ਮੇਰੇ ਤੋਂ, ਲੇਕਿਨ ਉਹ ਬਾਂਦਰ ਫੜਨਾ ਹੋਵੇ ਨਾ ਤਾਂ ਫੁੱਲੀਆਂ ਜਿਹੜੀਆਂ ਨਾ ਉਹ ਕੁੱਜੇ 'ਚ ਪਾ ਦਿੰਦੀਆਂ ਨੇ, ਪਰ ਕੁੱਜੇ ਦਾ ਮੂੰਹ ਤੰਗ ਹੋਣਾ ਚਾਹੀਦਾ। ਬਾਂਦਰ ਜਿਸ ਵੇਲੇ ਫੁੱਲੀਆਂ ਫੜਨ ਜਾਂਦਾ ਹੈ ਨਾ, ਅਤੇ ਉਸ ਤੋਂ ਬਾਅਦ ਉਹ ਫੁੱਲੀਆਂ ਉਹਦੇ ਹੱਥ 'ਚ ਆ ਜਾਂਦੀਆਂ ਨੇ, ਅਤੇ ਜਦੋਂ ਉਹ ਮੁੱਠੀ ਬੰਦ ਕੀਤੀ ਹੁੰਦੀ ਹੈ ਕੁੱਜੇ 'ਚੋਂ ਕੱਢਦਾ ਤਾਂ ਉਹ ਨਹੀਂ ਨਿਕਲਦੀ। ਹੁਣ ਅਗਰ ਤੇ ਉਹ ਮੁੱਠੀ ਖੋਲ੍ਹ ਲੈ ਤਾਂ ਇੰਝ ਕਰਕੇ ਨਿਕਲ ਜਾਏ, ਉਹ ਮੁੱਠੀ ਬੰਦ ਰੱਖਦਾ ਅਤੇ ਉਹ ਬਾਂਦਰ ਦਾ ਲਾਲਚ ਇੰਨਾ ਹੁੰਦਾ ਵੀ ਉਹ ਫੜਿਆ ਜਾਂਦਾ, ਲੇਕਿਨ ਕੁੱਜੇ ਦੇ ਵਿੱਚ ਜਿਹੜੀਆਂ ਫੁੱਲੀਆਂ ਨੇ ਮੁੱਠੀ ਖੋਲ੍ਹ ਕੇ ਉਹਨਾਂ ਨੂੰ ਛੱਡ ਕੇ ਨਹੀਂ ਭੱਜਦਾ, ਫੁੱਲੀਆਂ ਦੇ ਲਾਲਚ ਫੜਿਆ ਜਾਂਦਾ। ਹੁਣ ਸੁਹੇਲ ਵੜਾਇਚ ਸਾਹਿਬ ਨੇ ਵੀ ਸਾਰੀ ਉਮਰ ਸਹਾਫਤ ਕੀਤੀ, ਆਖਰ ਦੇ ਉੱਤੇ ਹੈ ਜੋ ਵੀ ਇਹਨਾਂ ਦਾ ਇਸ ਵੇਲੇ ਮਕਸਦ ਮੁਫਾਦ ਹੈ ਉਹਦੇ ਚੱਕਰ 'ਚ ਆਪਣਾ ਨਾਮ ਵੀ ਲੂਹ ਛੱਡਿਆ, ਆਪਣਾ ਮਕਾਮ ਵੀ ਲੂਹ ਛੱਡਿਆ, ਜਿਹੜੀ ਕੋਈ ਮਾੜੀ ਚੰਗੀ ਇਹਤਰਾਮ ਸੀ ਉਹ ਵੀ ਲੂਹ ਛੱਡਿਆ, ਔਰ ਲੀਹਾਂ ਹੀ ਭੰਨ ਦਿੱਤੀਆਂ। ਨਾ ਮੁਲਕ ਦੇ ਸਭ ਤੋਂ ਵੱਡੇ ਲੀਡਰ ਦੀ ਬੇਗਮ ਨੂੰ ਛੱਡ ਰਹੇ ਨੇ ਕ੍ਰਿਟੀਸਾਈਜ਼ ਕਰਨ ਤੋਂ, ਨਾ ਸਹਾਫਤ ਦੇ ਨਾਲ ਖਲੋਤੇ, ਮਜ਼ਹਬ ਦਾ ਤੜਕਾ ਵੀ ਲਾਈ ਜਾਂਦੇ ਨੇ, ਮਤਲਬ ਕੋਈ ਆਪਣੀ ਬਕਾ ਛੱਡੀ ਨਹੀਂ। ਜਮਹੂਰੀਅਤ ਪਸੰਦ ਸਨ, ਉਹਦੀ ਵੀ ਤਬਾਹੀ ਕੱਢ ਕੇ ਰੱਖ ਲਈ, ਆਪਣੇ ਆਪ ਨੂੰ ਪ੍ਰੋਗਰੈਸਿਵ ਆਂਦੇ ਸਨ, ਉਹਦੀ ਵੀ ਤਬਾਹੀ ਕੱਢ ਕੇ ਰੱਖ ਲਈ, ਅਤੇ ਆਪਣੇ ਆਪ ਨੂੰ ਇੱਕ ਜਰਨੈਲੀ ਕਿਸਮ ਦਾ ਸਾਫੀ ਬਣਾ ਕੇ ਹੁਣ ਪੇਸ਼ ਕਰ ਰਹੇ ਨੇ। ਰੱਬ ਹੀ ਖੈਰ ਕਰੇ ਜਿੱਥੋਂ ਤੱਕ ਕੱਪੜ ਗਏ ਨੇ। ਆਂਦੇ ਨੇ ਇਹਨਾਂ ਦੇ ਉੱਤੇ ਜਿਹੜੇ ਆਪਣੇ ਹੈ ਨੇ ਮਤੀਉੱਲਾ ਜਾਨ ਸਾਹਿਬ, ਉਹਨਾਂ ਨੇ ਕਿਹਾ ਕਿ ਸੁਹੇਲ ਵੜਾਇਚ ਸਾਹਿਬ ਹਰ ਆਉਣ ਵਾਲੇ ਆਰਮੀ ਚੀਫ ਦੀ ਚਾਪਲੂਸੀ ਕਰਦੇ ਨੇ, ਕਸੀਦਾ ਗੋਈ ਕਰਦੇ ਨੇ, ਇਹਨਾਂ ਨੂੰ ਇਹ ਜਿਹੜੀਆਂ ਹਵਾਵਾਂ ਉਹਨਾਂ ਨੂੰ ਹਵਾਵਾਂ 'ਚ ਪਹੁੰਚਾ ਦਿੰਦੇ ਨੇ ਜਿਹੜਾ ਆਰਮੀ ਚੀਫ ਹੁੰਦਾ। ਹੁਣ ਹਾਫਿਜ਼ ਸਾਹਿਬ ਨੂੰ ਵੀ ਇਹੀ ਤਾਸਰ ਦਿੱਤਾ ਜਾ ਰਿਹਾ ਕਿ ਉਹ ਇਸ ਮੁਲਕ ਦੇ ਸਭ ਤੋਂ ਵੱਡੇ ਲੀਡਰ ਨੇ, ਇਸ ਮੁਲਕ ਦੇ ਸਭ ਤੋਂ ਵੱਡੇ ਫਿਲਾਸਫਰ ਨੇ। ਨਤੀਜਾ ਉਹੀ ਹੋਏਗਾ ਜਿਹੜੇ ਪਹਿਲੇ ਆਰਮੀ ਚੀਫ ਕਰਦੇ ਰਹੇ ਨੇ। ਅਤੇ ਮਤੀਉੱਲਾ ਜਾਨ ਸਾਹਿਬ ਦੇ ਕਹਿਣ ਦਾ ਮਤਲਬ ਜ਼ਾਹਿਰ ਹੈ ਇਹੀ ਹੈ ਵੀ ਜਿਹੜਾ ਸੁਹੇਲ ਵੜਾਇਚ ਸਾਹਿਬ ਨੇ ਉਹਨਾਂ ਮੱਖਣ ਸ਼ੱਖਣ ਚੰਗਾ ਮਾਰਿਆ ਆਰਮੀ ਚੀਫ ਦੀ ਚਾਪਲੂਸੀ ਕਰਕੇ, ਕਸੀਦਾ ਗੋਈ ਕਰਕੇ, ਅਤੇ ਉਹਨਾਂ ਨੂੰ ਹਵਾ 'ਚ ਪਹੁੰਚਾ ਕੇ ਉਹਨਾਂ ਕੋਲੋਂ ਹੁਣ ਗਲਤ ਫੈਸਲੇ ਕਰਵਾਉਣ ਦੇ ਵਿੱਚ ਇਹ ਵੀ ਸ਼ਾਮਿਲ ਹੋਣਗੇ। ਲੇਕਿਨ ਇਹ ਵੀ ਵੇਖ ਲੈਣਾ ਜਿਸ ਵੇਲੇ ਇਹ ਚਲੇ ਜਾਣਗੇ ਨਾ, ਇਹ ਸਾਡੇ ਕਈ ਹੈ ਨੇ ਬੰਦੇ, ਇਹ ਤੁਸੀਂ ਆਪ ਜ਼ਰਾ ਨਜ਼ਰਾਂ ਖੋਲ੍ਹ ਕੇ ਵੇਖਿਆ ਕਰੋ, ਉਹ ਆਰਮੀ ਦੇ ਖਿਲਾਫ ਵੀ ਨੇ, ਜਰਨੈਲਾਂ ਦੇ, ਆਰਮੀ ਦਾ ਮਤਲਬ ਜਰਨੈਲਾਂ ਦੇ ਖਿਲਾਫ ਵੀ ਨੇ, ਜਰਨੈਲਾਂ ਦੇ ਹੱਕ 'ਚ ਵੀ ਨੇ। ਉਹਨਾਂ ਨੇ ਸਾਰੀ ਉਮਰ ਹੀ ਇੰਝ ਕੱਢ ਛੱਡੀ। ਉਹ ਆਪਣੇ ਆਪ ਨੂੰ ਪ੍ਰੋ ਜਮਹੂਰੀਅਤ ਵੀ ਆਉਂਦੇ ਨੇ, ਅਤੇ ਜਦੋਂ ਜਮਹੂਰੀਅਤ ਨੂੰ ਛੁਰਾ ਮਾਰਨ ਦੀ ਲੋੜ ਹੁੰਦੀ ਉਸ ਵੇਲੇ ਛੁਰਾ ਵੀ ਮਾਰਦੇ ਨੇ। ਪਰ ਸਾਰੇ ਪਾਸੇ ਖੇਡੀ ਖੁੱਡੀ ਜਾਂਦੇ ਨੇ। ਅਸਲ ਦੇ ਵਿੱਚ ਆਵਾਮ ਜਿਹੜੀ ਹੈ ਜ਼ਿਆਦਾਤਰ ਸਾਡੀ ਵਿਚਾਰੀ ਬਾਰੀਕ ਗੱਲਾਂ 'ਚ ਨਹੀਂ ਜਾਂਦੀ, ਝੱਲੀ ਆਵਾਮ ਨੇ ਵੀ ਉਹਨਾਂ ਨੂੰ ਹੀਰੋ ਬਣਾਇਆ, ਅਤੇ ਉਹ ਉਹਨਾਂ ਦਾ ਕੰਮ ਚੱਲੀ ਚੁੱਲੀ ਜਾ ਰਿਹਾ। ਸੁਹੇਲ ਵੜਾਇਚ ਸਾਹਿਬ ਨੇ ਵੀ ਸੋਚਿਆ ਵੀ ਕਿਹੜਾ ਫੜੇ ਜਾਣਾ, ਜੋ ਮਰਜ਼ੀ ਕਰ ਲਓ। ਅੱਛਾ ਜੀ, ਅੱਗੋਂ ਜਿਹੜੀ ਖਬਰ ਤੁਹਾਨੂੰ ਦੇਣੀ ਹੈ ਉਹ ਖਬਰ ਇਹ ਹੈ ਕਿ ਇਹ ਇੱਕ ਬੱਚਾ, ਇਹਨੇ ਇੱਕ ਸਵਾਲ ਪੁੱਛ ਲਿਆ। ਇਹਨੇ ਜਿਹੜੀ ਅਹਿਮਦ ਨੂਰਾਨੀ ਸਾਹਿਬ ਨੇ ਆਰਮੀ ਚੀਫ ਜਨਰਲ ਬਾਜਵਾ ਦੇ ਅਸਾਸਿਆਂ ਦੇ ਬਾਰੇ ਇੱਕ ਖਬਰ ਸੀ ਪੁੱਛੀ ਸੀ, ਉਹ ਛਾਪੀ ਸੀ ਕਿ ਜਿਹੜੇ ਆਰਮੀ ਚੀਫ ਉਸ ਵੇਲੇ ਦੇ ਜਨਰਲ ਬਾਜਵਾ ਉਹਨਾਂ ਕਰਪਸ਼ਨ ਕੀਤੀ ਸੀ। ਹੁਣ ਬੱਚੇ ਜਿਹੜੇ ਸੋਸ਼ਲ ਮੀਡੀਆ ਇਸਤੇਮਾਲ ਕਰਦੇ ਨੇ, ਇਹਨਾਂ ਬੱਚਿਆਂ ਨੂੰ ਸਾਰੀ ਲੋਅ ਹੈ, ਸਾਰੀ ਅਕਲ ਹੈ। ਬੱਚੇ ਨੇ ਸਵਾਲ ਪੁੱਛਿਆ ਕਰਨਲ ਸਾਹਿਬ ਦੇ ਕੋਲੋਂ
ਕਿ ਜਨਾਬ ਬਾਕੀ ਗੱਲਾਂ ਛੱਡੋ, ਇਮਰਾਨ ਖਾਨ ਭੈੜਾ ਹੋਏਗਾ, ਫਲਾਨੀਆਂ ਗੱਲਾਂ, ਇਹ ਦੱਸੋ ਜਿਹੜੀ ਜਨਰਲ ਬਾਜਵਾ ਨੇ ਇੰਨਾ ਮਾਲ ਪਾਣੀ ਬਣਾਇਆ ਉਹਦਾ ਹੁਣ ਕਰਨਲ ਸਾਹਿਬ ਇਹਦਾ ਜਵਾਬ ਕਿੱਥੋਂ ਦੇਣ? ਉਹਨਾਂ ਦੇ ਪੈਰ ਸੜਦੇ ਨੇ, ਉਹ ਕਰਨਲ ਸਾਹਿਬ ਕਦੀ ਇੱਧਰ ਨੂੰ ਜਾਣ ਕਦੀ ਇੱਧਰ ਨੂੰ ਜਾਣ, ਬੱਚੇ ਦੀ ਗੱਲ ਦਾ ਜਵਾਬ ਨਾ ਦੇਣ, ਕਲਾਬੇ ਮਿਲਾਉਣ ਬਾਕੀ ਸਾਰੀਆਂ ਗੱਲਾਂ ਦੀ। ਇਸ ਤਰ੍ਹਾਂ ਹੀ ਸਾਰੇ ਫਸੇ ਖੜੇ ਨੇ ਔਰ ਇਸੇ ਤੋਂ ਇਹਨਾਂ ਨੂੰ ਇਹ ਸੋਸ਼ਲ ਮੀਡੀਆ ਇੰਤਸ਼ਾਰੀ ਲੱਗਦਾ। ਇਹ ਜ਼ਰਾ ਸੁਣੋ ਕੀ ਹੋਇਆ। क्वेश्चन है एक कि साबिक की वफाद थे जनाब आजम साहब वो रिटायर हुए और वो भी उन्हें मतलब चले गए, बाहर चले गए थे, नहीं वो बाहर गए थे। तो ना न्यूज़ चैनल्स के अंदर काफ़ी मीडिया पे ये चीज़ें रिपोर्ट हुई कि उनके ना जो मतलब उनके बाद में अकाउंट्स ओपन हुए, ये बात सामने आई थी कि ना सिर्फ उनके अकाउंट्स बल्कि उनकी फैमिली के अकाउंट्स में काफ़ी पैसे निकले थे, स्कैंडल्स निकले थे। तो आज तक कोई इस तरह का इंसाफ नजर नहीं आया, कोई ऐसी चीज आई नहीं। ये न्यूज़ चैनल्स हैं, काफ़ी न्यूज़ चैनल्स ने किया ये बात। वी आर लिविंग एज ऑफ लाइज। क्या एज ऑफ लाइफ? एज ऑफ लाइज। वी आर लिविंग इन एज ऑफ लाइज। झूठ की दुनिया में रहना, पूरी दुनिया इस वक्त झूठ पे चल रही है। सच जो है उसको ढूंढना बड़ा मुश्किल है। सच और झूठ मिक्स होकर ऐसी स्टोरी पेश की जाती है। हम अंदर की बात नहीं कर रहे, हम बाहर की, पूरी दुनिया में यही कुछ चल रहा है। तो सच को ढूंढने के लिए आपको तालीम, आपको वो दिमाग वो खोपड़ा होना जरूरी है। तो रियलिटीज को ढूंढना बड़ा मुश्किल काम है। असल सच क्या है? ये भी सोशल मीडिया, ये जैसे न्यूज़ चैनल है, सोशल इनको तो मीडिया पे कंट्रोल रेडी वाला लिख देगा। न्यूज़ चैनल सुन लो को मेरी किया जा बात, सकता है कंट्रोल। मेरी बात सुने ना, सोशल मीडिया हर बंदे के पास 10 घर के बंदे हैं, 10 के पास मोबाइल है। मैं कहता हूँ उसको अपने बाल बच्चों का नहीं पता होगा, लेकिन ये पता होगा कि फलां ने ये किया, फलां ने ये लूटा, फलां ने ये खाया, फलां ने ये कहाँ से होंगे, वो आगे फैलाई जा रहा है बकवास। सोशल मीडिया तो माना 25 करोड़ के पास है, लेकिन जो एक न्यूज़ चैनल है वो तो एक स्पेसिफिक बंदे के पास है कि वो इसका हेड है, तो उसको तो हम कंट्रोल कर सकते हैं ना कि जी आपका न्यूज़ चैनल है, आपका एक इदारा है, वो मदद की तरह आज़ाद हुए हैं ना साथ। हमें कंट्रोल नहीं किया जा सकता। कंट्रोल तो गवर्नमेंट ने करना होगा। ਸੁਣ ਲਿਆ ਜੀ। ठीक है ना सर? ਤੇ ਇਹ ਹੁਣ ਸੂਰਤ-ਹਾਲ ਜਿਹੜੀ ਪਾਕਿਸਤਾਨ 'ਚ ਬਣੀ ਹੈ, ਹੁਣ ਬੱਚੇ ਵੱਡੇ ਸਾਰੇ ਜਿਹੜੇ ਸੋਸ਼ਲ ਮੀਡੀਆ ਇਸਤੇਮਾਲ ਕਰਦੇ ਨੇ ਉਹ ਡਾਇਰੈਕਟ ਹੀ ਸਵਾਲ ਕਰਦੇ ਨੇ, ਮਾਫੀ ਨਹੀਂ ਦੇਣ ਡਏ, ਨਾ ਮਾਫੀ ਦੇ ਕੇ ਉਹ ਰਾਜ਼ੀ ਨੇ ਤੇ ਨਾ ਉਹਨਾਂ ਨੇ ਮਾਫੀ ਦੇਣੀ ਹੈ ਔਰ ਇਹਨਾਂ ਦੇ ਕੋਲ ਅੱਗੋਂ ਜਵਾਬ ਨਹੀਂ ਕਿਸੇ ਗੱਲ ਦਾ। ਤੇ ਬਸ ਇਹ ਟਾਸ ਪਿਆ, ਹੁਣ ਦੇਖਦੇ ਹਾਂ ਮਾਮਲਾ ਜਾਂਦਾ ਕਿੱਧਰ ਹੈ। ਅੱਛਾ ਜੀ, ਫੀਲਡ ਮਾਰਸ਼ਲ ਸਾਹਿਬ ਦੇ ਕੋਰਸਮੇਟ ਨੇ ਮੇਜਰ ਨਵੀਦ ਸਾਹਿਬ, ਉਹ ਆਂਦੇ ਨੇ ਕਿ ਫੀਲਡ ਮਾਰਸ਼ਲ ਆਸਿਮ ਮੁਨੀਰ ਅੱਲਾ ਦਾ ਵਲੀ ਹੈ। ਮੈਨੂੰ ਕਹਿੰਦਾ ਸੀ ਕਿ ਆਇੰਦਾ ਵਰਦੀ ਵਜ਼ੂ ਕਰਕੇ ਪਾਉਣੀ ਹੈ। ਤੇ ਜਦੋਂ ਸਜਦਾ ਕਰਦੇ ਸਨ ਆਸਿਮ ਮੁਨੀਰ ਸਾਹਿਬ, ਆਂਦੇ ਨੇ ਮੈਂ ਇਹਨਾਂ ਦਾ ਰੂਮਮੇਟ ਸਾਂ, ਤੇ ਜਿਹੜੇ ਲੰਮੇ ਸਜਦੇ ਕਰਦੇ ਸਨ ਕਿ ਮੈਂ ਸੋਚਦਾ ਸੀ ਪਤਾ ਨਹੀਂ ਸੌਂ ਗਏ ਨੇ, ਲੇਕਿਨ ਉਹ ਜਾਗ ਰਹੇ ਹੁੰਦੇ ਸਨ। ਉਹ ਕਮਲਿਆ ਵਾਕਈ ਸੌਂ ਜਾਂਦੇ ਹੋਣੇ ਨੇ। ਬਹਰਹਾਲ ਉਹਨਾਂ ਕਿਹਾ ਜੀ ਇਹ ਮਾਮਲਾ ਜਿਹੜਾ ਉਹਨਾਂ ਨੇ ਦੱਸਿਆ, ਹੁਣ ਇਹ ਸਾਡੀ ਸਮਝ ਤੋਂ ਬਾਹਰ ਹੈ ਕਿ ਹੋ ਸਕਦਾ ਵਾਕਈ ਏਡੇ ਲੰਮੇ ਸਜਦੇ ਕਰਦੇ ਹੋਣ, ਅੱਲਾ ਦੇ ਵਾਕਈ ਏਡੇ ਨੇਕ ਬੰਦੇ ਹੋਣ, ਪਰ ਇਹ ਸਮਝ ਨਹੀਂ ਆਈ ਵੀ ਜ਼ਮਾਨੇ ਦੇ ਏਡੇ ਵੱਡੇ ਚੋਰਾਂ ਨੂੰ ਲਿਆ ਕੇ ਪਾਕਿਸਤਾਨ ਤੇ ਮੁਸੱਲਤ ਫਿਰ ਇਹਨਾਂ ਕਿਉਂ ਕਰ ਛੱਡਿਆ। ਇਹ ਮੇਰੀ ਸਮਝ ਤੋਂ ਬਾਹਰ ਹੈ ਕਿ ਅਗਰ ਮੇਜਰ ਨਵੀਦ ਸਾਹਿਬ ਦੀਆਂ ਗੱਲਾਂ ਠੀਕ ਨੇ ਤੇ ਫਿਰ ਇਹ ਦੱਸਣ ਵੀ ਹੈ ਜਿਹੜਾ ਟੋਲਾ ਲਿਆ ਕੇ ਉੱਤੇ ਭਾਇਆ ਹੈ, ਜੋ ਕੁਝ ਹੋਣ ਡਿਆ ਪਾਕਿਸਤਾਨ ਨਾਲ, ਔਰਤਾਂ ਨਾਲ, ਬੱਚਿਆਂ ਨਾਲ ਜੋ ਜ਼ੁਲਮ ਹੋਣ ਡਿਆ, ਇਹ ਕਿਹੜੇ ਪਾਸੇ ਪਾਉਣਾ ਜੀ, ਇਹ ਕਿਹੜੇ ਪਾਸੇ ਲਾਉਣਾ ਜੀ ਇਸ ਗੱਲ ਨੂੰ, ਇਹਦੀ ਮੰਤਕ ਕੀ ਹੈ, ਇਹਦੀ ਕੋਈ ਗੱਲ ਸਮਝ ਆਉਂਦੀ ਹੈ? ਅੱਛਾ ਜੀ, ਇਹ ਇੱਕ ਤਸਵੀਰ ਅੱਜ ਕੱਲ੍ਹ ਸੋਸ਼ਲ ਮੀਡੀਆ 'ਚ ਦੋ ਫਿਰ ਰਹੀਆਂ ਨੇ। ਇੱਕ ਨੇ ਆਇਨ ਨੂੰ ਗੰਦਾ ਇਸ਼ਾਰਾ ਕੀਤਾ ਸੀ, ਮੈਂ ਇਹੀ ਕਹਿ ਸਕਦਾ, ਉਹਨੂੰ ਤਮਗਾ ਦੇ ਦਿੱਤਾ, ਉਹਨੂੰ ਨਿਸ਼ਾਨੇ ਇਮਤਿਆਜ਼ ਦਿੱਤਾ। ਤੇ ਹਸਾਨ ਨਿਆਜ਼ੀ ਵਿਚਾਰਾ ਆਇਨ ਦੀ ਕਿਤਾਬ ਚੁੱਕੀ ਫਿਰਦਾ ਸੀ, ਉਹ ਵੀ ਵਕੀਲ ਹੈ, ਦੋਵੇਂ ਵਕੀਲ ਨੇ ਵੈਸੇ। ਇੱਕ ਨੇ ਆਇਨ ਨੂੰ ਉਂਗਲ ਕੀਤੀ ਸੀ ਤੇ ਜਿਹਨੇ ਉਂਗਲ ਕੀਤੀ ਸੀ ਉਹਨੂੰ ਤਮਗਾ ਦੇ ਦਿੱਤਾ, ਤੇ ਜਿਹੜਾ ਆਇਨ ਦੇ ਹਵਾਲੇ ਦੇ ਕੇ ਆਂਦਾ ਸੀ ਵੀ ਆਇਨ ਦਾ ਇਹਤਰਾਮ ਕਰੋ, ਉਹਨੂੰ 10 ਸਾਲ ਕੈਦ ਦੇ ਦਿੱਤੀ ਹੈ। ਇਹ ਸਿਸਟਮ ਹੈ ਚੌਧਰੀ ਨਿਜ਼ਾਮੁਦੀਨ ਦਾ। ਤੁਸੀਂ ਚੌਧਰੀ ਸਾਹਿਬ ਦੇ ਨਾਲ ਖੇਡੋ, ਫਿਰ ਭਾਵੇਂ ਆਇਨ ਨੂੰ ਉਂਗਲ ਦਿਓ ਤੇ ਭਾਵੇਂ ਅੱਗ ਲਾ ਦਿਓ, ਭਾਵੇਂ ਜੋ ਮਰਜ਼ੀ ਕਰ ਦਿਓ, ਚੌਧਰੀ ਸਾਹਿਬ ਤੁਹਾਨੂੰ ਤਮਗੇ ਦੇਣਗੇ, ਤੁਹਾਨੂੰ ਕੋਈ ਪੁੱਛਣ ਵਾਲਾ ਨਹੀਂ ਹੋਏਗਾ। ਪਰ ਜੇ ਤੁਸੀਂ ਚੌਧਰੀ ਸਾਹਿਬ ਦੀ ਗੱਲ ਨਹੀਂ ਮੰਨੋਗੇ, ਮੁਖਾਲਿਫ ਜਾ ਖੜੇ ਹੋਵੋਗੇ, ਫਿਰ ਤੁਸੀਂ ਜਿੱਡਾ ਮਰਜ਼ੀ ਚੰਗਾ ਕੰਮ ਕੀਤਾ ਹੋਏਗਾ, ਤੁਹਾਡਾ ਜਿਹੜਾ ਕੰਮ ਉਹ ਤੁਹਾਨੂੰ ਠੋਕ ਕੱਢਣਗੇ। ਇਹ ਆਸਟ੍ਰੇਲੀਆ ਤੋਂ ਖਬਰ ਹੈ ਜੀ, ਮੈਲਬਰਨ ਤੋਂ, ਆਸਟ੍ਰੇਲੀਆ ਤੋਂ। ਉੱਥੇ ਜਿਹੜੇ ਭਾਰਤੀ ਸਟੂਡੈਂਟਸ ਨੇ ਉਹਨਾਂ ਨੇ ਔਰ ਆਰਜ਼ੀ ਵੀਜ਼ਾ ਹੋਲਡਰ, ਉਹਨਾਂ ਇੱਕ ਨਵਾਂ ਕੰਮ ਫੜਿਆ। ਗਰਮੀਆਂ ਦੀਆਂ ਛੁੱਟੀਆਂ ਸਨ, ਉਹਦੇ 'ਚ ਉਹਨਾਂ ਨੇ $10 ਮਿਲੀਅਨ ਦੀਆਂ ਡਕੈਤੀਆਂ ਕੀਤੀਆਂ ਨੇ। ਗੈਂਗ ਬਣਿਆ ਪੂਰਾ ਕੋਈ, ਤੇ ਉਹਨਾਂ ਨੇ ਉਹ ਜਿਹੜਾ ਪੂਰਾ ਗੈਂਗ ਸੀ ਉਹਨੇ ਰਲ ਕੇ ਤੇ ਉੱਥੇ ਤਬਾਹੀ ਮਚਾ ਦਿੱਤੀ ਹੈ। ਇਹ ਕੋਈ ਤਕਰੀਬਨ 19 ਰੁਕਨੀ ਗਰੋਹ ਸੀ, ਇਹਨੂੰ ਗ੍ਰਿਫਤਾਰ ਕੀਤਾ ਤੇ ਬੱਚਿਆਂ ਦਾ ਬੇਬੀ ਫਾਰਮੂਲਾ, ਵਾਈਟਾਮਿਨਸ, ਇਲੈਕਟ੍ਰਿਕ ਟੁੱਥਬ੍ਰਸ਼ ਵਗੈਰਾ ਇਹ ਚੋਰੀ ਕਰਦੇ ਸਨ, ਫਿਰ ਅਗਾਂਹ ਵੇਚਦੇ ਸਨ। ਉਹਨਾਂ ਨੇ ਹੁਣ ਫੜਿਆ ਤੇ 19 ਰੁਕਨ ਇਹ ਹੈ ਸਨ। 5 ਮਹੀਨਿਆਂ 'ਚ $10 ਮਿਲੀਅਨ ਦੀਆਂ ਇਹਨਾਂ ਨੇ ਚੀਜ਼ਾਂ ਉੱਥੋਂ ਚੋਰੀ ਕੀਤੀਆਂ ਨੇ। ਤੇ ਉਹਨਾਂ ਨੇ ਆਖਿਆ ਵੀ ਚਲੋ ਛੁੱਟੀਆਂ ਜਿਹੜੀਆਂ ਨੇ, ਮੈਨੂੰ ਲੱਗਦਾ ਕੋਈ ਸਾਡੇ ਚੋਰਾਂ ਦੇ ਕੋਲੋਂ ਸਿੱਖ ਲਿਆ ਉਹਨਾਂ ਨੇ, ਜਿਹੜਾ ਕੰਮ ਇਹ ਕਰਦੇ ਨੇ, ਕਿਉਂਕਿ ਇਹ ਤਾਂ ਛੁੱਟੀਆਂ 'ਚ ਵੀ ਕਰਦੇ ਨੇ ਨਾ ਸਾਡੇ ਵਾਲੇ। ਇਹ ਜਿਹੜੇ ਹੁਕਮਰਾਨ ਨੇ ਸਾਡੇ, ਇਹ ਤਾਂ ਕੋਈ ਦਿਨ ਵੀ ਖਾਲੀ ਨਹੀਂ ਜਾਣ ਦਿੰਦੇ, ਛੁੱਟੀ ਵਾਲੇ ਦਿਨ ਵੀ ਚੋਰੀ ਕਰਦੇ ਨੇ।
ਤੇ ਉਹ ਮੈਨੂੰ ਲੱਗਦਾ ਹੈ ਕਿ ਜਾਂ ਉਹਨਾਂ ਨੇ ਫਿਰ ਉਹਨਾਂ ਦੇ ਵੀ ਇਹੋ ਜਿਹੇ ਹੀ ਨੇ, ਵੈਸੇ ਉਹਨਾਂ ਦੇ ਸਿਆਸਤਦਾਨ ਕਿਹੜਾ ਫਰਕ ਨੇ, ਇੰਡੀਆ ਦੇ ਉੱਤੇ ਵੀ ਮਾਮਲਾ ਤੁਹਾਡੇ ਸਾਹਮਣੇ ਨੇ ਜੋ ਚੱਲਣ ਰਹੇ ਨੇ। ਮੇਰਾ ਖਿਆਲ ਉਹਨਾਂ ਸਿਆਸਤਦਾਨਾਂ ਕੋਲ ਸਿੱਖਿਆ ਗਿਆ ਹੀ ਇਹ ਕੰਮ ਜਿਹੜਾ ਹੈ ਇਹਨੂੰ ਖਾਲੀ ਨਾ ਜਾਣ ਦੀ, ਇਹ ਕੰਮ ਜਿਹੜਾ ਫੌਰੀ ਤੌਰ ਤੇ ਕਰੀਏ। ਅੱਗੋਂ ਤੁਹਾਨੂੰ ਕੋਈ ਥੋੜਾ ਜਿਹਾ ਸੋਸ਼ਲ ਮੀਡੀਆ ਤੇ ਅੱਜ ਕੱਲ੍ਹ ਬੜੀਆਂ ਮੀਮਸ ਚੱਲ ਰਹੀਆਂ ਨੇ, ਬਾਜੀ ਦੇ ਉੱਤੇ ਬੜੀਆਂ ਮੀਮਸ ਨੇ, ਬਾਜੀ ਨੇ ਜਿਹੜੀਆਂ ਕੋਈ ਬੜੀਆਂ ਬੜੀਆਂ ਮਹਿੰਗੀਆਂ ਜੁੱਤੀਆਂ ਪਾਈਆਂ ਨੇ, ਉਹਨਾਂ ਦੇ ਉੱਤੇ ਬੈਗ ਫੜੇ ਨੇ, ਨਾਲ ਬਾਜੀ ਦਾ ਬਿਆਨ ਹੈ ਕਿ ਫੀਲਡ ਮਾਰਸ਼ਲ ਸਾਹਿਬ ਮੇਰੇ ਭਾਈ ਨੇ, ਉਹਦੇ ਉੱਤੇ ਬਹੁਤ ਮੀਮਸ ਚੱਲ ਰਹੀਆਂ ਨੇ। ਇਹ ਹੁਣ ਬਿਆਨ ਤੁਸੀਂ ਆਪੇ ਹੀ ਉਹਨਾਂ ਦਾ ਸੁਣ ਲਓ ਪੂਰਾ, ਤੇ ਉੱਤੇ ਜਿਹੜੀਆਂ ਮੀਮਸ ਨੇ ਉਹ ਵੀ ਵੇਖੋ, ਤੇ ਫਿਰ ਅਗਲੇ ਕਿਸੇ ਵੀਲਾਗ ਤੇ ਮਜ਼ੀਦ ਤਫਸੀਲ ਗੱਲ ਕਰਾਂਗੇ। ਬਾਕੀ ਹੋਰ ਵੀ ਮੀਮਸ ਚੱਲ ਰਹੀਆਂ ਨੇ। ਫੀਲਡ ਮਾਰਸ਼ਲ ਸਾਹਿਬ ਨੇ ਕਹਿ ਦਿੱਤਾ ਹੈ ਕਿ ਬਸ ਹੁਣ ਇੱਕ ਹੀ ਖੁਆਇਸ਼ ਰਹਿ ਗਈ ਕਿ ਮੈਂ ਸ਼ਹੀਦ ਹੋ ਜਾਵਾਂ। ਹੁਣ ਇਹਦੇ ਤੇ ਵੀ ਲੋਕੀ ਆਪਣੇ ਆਪਣੇ ਤਬਸਰੇ ਕਰ ਰਹੇ ਨੇ, ਮੀਮਸ ਬਣ ਰਹੀਆਂ ਨੇ। ਇਹ ਹੁਣ ਉਹਨਾਂ ਨੇ ਅਚਾਨਕ ਪਤਾ ਨਹੀਂ ਕਿਉਂ ਕਹਿ ਛੱਡਿਆ ਹੈ, ਕਿਹੜੀ ਗੱਲ ਦੇ ਜਵਾਬ 'ਚ ਕਿਹਾ ਹੈ, ਕਿਉਂ ਕਿਹਾ ਹੈ, ਸੁਹੇਲ ਵੜਾਈ ਸਾਹਿਬ ਨੇ ਲਿਖਿਆ, ਲੇਕਿਨ ਇਹਦਾ ਮੌਕਾ ਨਹੀਂ ਸਮਝ ਆਇਆ। ਉਹਨਾਂ ਨੇ ਕਿਹਾ ਕਿ ਖੁਦਾ ਨੇ ਮੈਨੂੰ ਮੁਲਕ ਦਾ ਮੁਹਾਫਿਜ਼ ਬਣਾਇਆ ਹੈ, ਮੇਰੇ ਲਈ ਅਹੁਦੇ ਦੀ ਕੋਈ ਖੁਆਇਸ਼ ਨਹੀਂ, ਮੈਂ ਇੱਕ ਸਿਪਾਹੀ ਹਾਂ, ਮੇਰੀ ਸਭ ਤੋਂ ਵੱਡੀ ਖੁਆਇਸ਼ ਜਿਹੜੀ ਉਹ ਸ਼ਹਾਦਤ ਹੈ। ਇਹ ਹੁਣ ਮੈਨੂੰ ਨਹੀਂ ਪਤਾ ਕਿ ਇਹਦਾ ਕੀ ਰੈਫਰੈਂਸ ਪੁਆਇੰਟ ਕੀ ਹੈ, ਇਹਦੀ ਗੱਲ ਕੀ ਹੈ, ਕਿਉਂ ਹੈ, ਉਹਨਾਂ ਨੇ ਗੱਲ ਕਿਉਂ ਕੀਤੀ ਹੈ, ਇਹਦੇ ਪਿੱਛੇ ਕੀ ਲੌਜਿਕ ਹੈ। ਬਹਰਹਾਲ ਉਹਨਾਂ ਨੇ ਬਿਆਨ ਦੇ ਦਿੱਤਾ ਹੈ, ਇਹਦੇ ਬਾਰੇ ਹੁਣ ਤੁਸੀਂ ਸੋਚੋ। ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖ।